ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੀ 4082722500। ਗੁਰਦੀਪ ਸਿੰਘ ਬਿਰਦੀ, ਕਲੋਵ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਰਾਜਵਿੰਦਰ ਸਿੰਘ ਕਾਲੂ, ਜੁਬਾ ਸਿਟੀ, ਮਨਜੀਤ ਸਿੰਘ ਦੀਵਾਨਾ, ਫਰਜ਼ਨੋ, ਦਲਜੀਤ ਸਿੰਘ, ਅਮਰਜੀਤ ਕੌਰ, ਰਘਵੀਰ ਸਿੰਘ, ਅਜਮੇਰ ਸਿੰਘ ਮਾਹਲ, ਟਰਲਿਕ, ਧਰਮ ਸਿੰਘ ਸਲਮਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਚੀਨ ਅਤੇ ਭਾਰਤ ਦੀ, ਜੋ ਚੱਲ ਰਿਹਾ ਆ ਬਾਰਡਰ 'ਤੇ, ਉਸ ਮੁੱਦੇ 'ਤੇ ਜਿਹੜੀ ਗੱਲਬਾਤ ਵੀ ਹੋਈ ਆ, ਅਤੇ ਉਹ ਅੱਜ ਜਿਹੜੇ ਰੱਖਿਆ ਮੰਤਰੀ ਆ ਉਹ ਪਾਰਲੀਮੈਂਟ ਦੇ ਵਿੱਚ ਉਸ ਦੀ ਰਿਪੋਰਟ ਦੇਣਗੇ। ਦੇਖੋ, ਇਸ ਮਾਮਲੇ ਦੇ ਉੱਤੇ ਕਾਂਗਰਸ ਜਿਹੜੀ ਆ ਜੀ ਉਹ ਘੇਰ ਰਹੀ ਆ, ਔਰ ਉਹਦੀ ਗੱਲ ਵੀ ਇਸ ਪੱਖੋਂ ਸਹੀ ਆ ਕਿ ਪ੍ਰਧਾਨ ਮੰਤਰੀ ਤਾਂ ਮੰਨਦੇ ਹੀ ਨਹੀਂ ਸੀਗੇ ਕਿ ਇੱਥੇ ਕਿਸੇ ਕਿਸਮ ਦੀ ਘੁਸਪੈਠ ਜਿਹੜੀ ਆ ਉਹ ਹੋਈ ਆ। ਉਹਨਾਂ ਦਾ ਜ਼ੋਰ ਤਾਂ ਇੱਕੋ ਗੱਲ ਦੇ ਉੱਤੇ ਹੀ ਲੱਗਿਆ ਰਿਹਾ ਕਿ ਨਾ ਕੋਈ ਇੱਧਰ ਆਇਆ, ਨਾ ਉਹਨੇ 1 ਇੰਚ ਜਿਹੜੀ ਜ਼ਮੀਨ ਆ ਉਹ ਆਕੂਪਾਈ ਕੀਤੀ। ਹੁਣ ਉਦੋਂ ਜਦੋਂ 20 ਜਵਾਨ ਸ਼ਹੀਦ ਹੋ ਗਏ, ਗੱਲ ਤਾਂ ਉਦੋਂ ਵੀ ਚੱਲਦੀ ਰਹੀ ਕਿ ਅਸਲ ਦੇ ਵਿੱਚ ਕਹਾਣੀ ਇਹ ਕੀ ਆ, ਉਹ ਉਸ ਪਾਸੇ ਗਏ ਜਾਂ ਇਸ ਪਾਸੇ ਚਾਈਨੀਜ਼ ਫੌਜਾਂ ਜਿਹੜੀਆਂ ਦੀਆਂ ਆਈਆਂ। ਰੱਖਿਆ ਮੰਤਰੀ ਰਾਜਨਾਥ ਸਿੰਘ ਹੋਰਾਂ ਨੇ ਪਿਛਲੇ ਦਿਨੀ ਗੱਲ ਜ਼ਰੂਰ ਜਿਹੜੀ ਦੀ ਇਹ ਆਖੀ ਲੋਕ ਸਭਾ ਦੇ ਵਿੱਚ ਕਿ ਭਾਰਤ ਤੇ ਚਾਈਨਾ ਦੀ ਜਿਹੜੀ ਸਰਹੱਦ ਹੈ, ਐਕਚੁਅਲ ਲਾਈਨ ਆਫ ਕੰਟਰੋਲ ਜਿਹੜੀ ਆ, ਉੱਥੇ ਘੁਸਪੈਠ ਤਾਂ ਹੋਈ ਆ। ਇਹ ਵੀ ਕਿਹਾ ਕਿ ਬਾਰ-ਬਾਰ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ। ਹੁਣ ਕਾਂਗਰਸ ਨੇ ਜਿਹੜਾ ਜੀ ਇਹਦੇ ਉੱਤੇ, ਇਸ ਮਸਲੇ ਦੇ ਉੱਤੇ ਸਰਕਾਰ ਨੂੰ ਘੇਰਿਆ। ਇਹ ਗੱਲ ਕਹੀ ਆ ਕਿ ਇਹ ਭਾਰਤੀ ਜਵਾਨਾਂ ਦਾ ਅਪਮਾਨ ਹੈ ਜਿਹੜੇ ਗਲਵਾਨ ਵਾਦੀ ਦੇ ਵਿੱਚ 15 ਜੂਨ ਦੀ ਰਾਤ ਨੂੰ ਸ਼ਹੀਦ ਹੋਏ ਸੀ। ਰਾਹੁਲ ਗਾਂਧੀ ਨੇ ਟਵੀਟ ਕਰਕੇ ਇਹ ਗੱਲ ਕਹੀ ਆ ਕਿ ਸਰਕਾਰ ਸਪਸ਼ਟ ਕਰੇ ਕਿ ਕੀ ਇਲਾਕਾ ਭਾਰਤੀ ਫੌਜ ਦੇ ਕੋਲੇ ਆ ਜਾਂ ਚੀਨ ਦੇ ਕੋਲੇ ਆ। ਉਹਨਾਂ ਨੇ ਵੀ ਕਿਹਾ ਕਿ ਪ੍ਰਧਾਨ ਮੰਤਰੀ ਪਹਿਲਾਂ ਕਹਿੰਦੇ ਸੀਗੇ ਕਿ ਕਿਸੇ ਵੀ ਨੇ ਵੀ ਸਰਹੱਦ ਜਿਹੜੀ ਉਹ ਪਾਰ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਇੰਨੇ ਡਰੇ ਹੋਏ ਕਿਉਂ ਆ, ਉਹ ਇਹ ਵੀ ਦੱਸਣ ਕਿ ਉਹ ਭਾਰਤੀ ਫੌਜ ਦੇ ਨਾਲ ਨੇ ਜਾਂ ਫਿਰ ਚੀਨ ਦੇ ਨਾਲ ਨੇ। ਰੱਖਿਆ ਮੰਤਰੀ ਦਾ ਅੱਜ ਬਿਆਨ ਜਿਹੜਾ ਜੀ ਇਹਦੇ ਸੰਬੰਧੀ ਪੇਸ਼ ਕੀਤਾ ਜਾਊਗਾ ਜੀ। ਅੱਜ ਉਹ ਇਸ ਮਸਲੇ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਬੋਲਣਗੇ, ਔਰ ਉਦੋਂ ਬਾਅਦ ਜਿਹੜੇ ਵਿਰੋਧੀ ਧਿਰਾਂ ਵਾਲੇ ਆ ਉਹਨਾਂ ਨੂੰ ਇਸ ਮਾਮਲੇ ਦੇ ਉੱਤੇ ਬੋਲਣ ਦਾ ਟਾਈਮ ਜਿਹੜਾ ਉਹ ਦੱਸਿਆ ਜਾਊਗਾ। ਅਸਲ ਕੰਟਰੋਲ ਰੇਖਾ ਦੇ ਉੱਤੇ ਤਾਇਨਾਤ ਭਾਰਤ ਤੇ ਚਾਈਨਾ ਦੇ ਫੌਜੀਆਂ ਦੇ ਵਿਚਾਲੇ ਇੱਕ ਵਾਰੀ ਫਿਰ ਰਾਤ ਗੋਲੀਆਂ ਚੱਲੀਆਂ ਨੇ। ਇਹ ਪਹਿਲਾਂ ਹੀ ਸਾਹਮਣੇ ਆ ਚੁੱਕਾ ਕਿ 45 ਵਰ੍ਹਿਆਂ ਤੋਂ ਬਾਅਦ ਇਹ ਪਹਿਲੀ ਵਾਰੀ ਆ ਕਿ ਸਰਹੱਦ ਦੇ ਉੱਤੇ ਗੋਲੀ ਜਿਹੜੀ ਭਾਰਤ ਚਾਈਨਾ ਸਰਹੱਦ ਦੇ ਉੱਤੇ ਜਿਹੜੀ ਲਾਈਨ ਆਫ ਐਕਚੁਅਲ ਕੰਟਰੋਲ ਹੈ ਉੱਥੇ ਗੋਲੀ ਚੱਲੀ ਹੈ, ਕਿਉਂਕਿ ਦੋਨਾਂ ਮੁਲਕਾਂ ਦੇ ਵਿਚਾਲੇ ਇਹ ਸਮਝੌਤਾ ਰਿਹਾ ਕਿ ਉੱਥੇ ਗੋਲੀ ਜਿਹੜੀ ਉਹ ਨਹੀਂ ਚੱਲੂਗੀ, ਪਰ ਹੁਣ ਇਹ ਗੋਲੀ ਚੱਲੀ ਹੈ। ਇਹ ਘਟਨਾ ਦੋਵਾਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਮਾਸਕੋ ਦੇ ਵਿੱਚ ਬੈਠਕ ਤੋਂ ਐਨ ਪਹਿਲਾਂ ਜਿਹੜੀ ਉਹ ਵਾਪਰੀ ਸੀ। ਉਂਝ ਜਿਹੜੀ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਦੇ ਗੁੰਮਰਾਹਕੁਨ ਜਿਹੜਾ ਜੀ ਉਹ ਬਿਆਨਬਾਜ਼ੀ ਜ਼ਿਆਦਾ ਰਹੀ ਹੈ। ਸਰਕਾਰ ਨੇ ਬੁੱਧਵਾਰ ਨੂੰ ਜਿਹੜਾ ਜੀ ਇਹ ਕਿਹਾ ਸੀਗਾ ਲੋਕ ਸਭਾ ਦੇ ਵਿੱਚ ਕਿ ਭਾਰਤ ਚਾਈਨਾ ਸਰਹੱਦ ਦੇ ਉੱਤੇ ਪਿਛਲੇ 6 ਮਹੀਨਿਆਂ ਦੇ ਵਿੱਚ ਕੋਈ ਵੀ ਘੁਸਪੈਠ ਦੀ ਘਟਨਾ ਨਹੀਂ ਵਾਪਰੀ, ਔਰ ਇਸ ਸਮੇਂ ਦੌਰਾਨ ਭਾਰਤ ਪਾਕਿਸਤਾਨ ਸਰਹੱਦ ਦੇ ਉੱਤੇ ਘੁਸਪੈਠ ਦੀਆਂ 47 ਕੋਸ਼ਿਸ਼ਾਂ ਹੋਈਆਂ। ਕੇਂਦਰੀ ਜਿਹੜਾ ਗ੍ਰਹਿ ਮੰਤਰਾਲਾ ਉਹਨੇ ਇਹ ਗੱਲ ਕਹੀ ਕਿ ਪਿਛਲੇ 3 ਸਾਲਾਂ ਦੇ ਵਿੱਚ ਜੰਮੂ ਕਸ਼ਮੀਰ 'ਚ ਪਾਕਿਸਤਾਨੀ ਦਹਿਸ਼ਤਗਰਦਾਂ ਵੱਲੋਂ ਘੁਸਪੈਠ ਦੀਆਂ 594 ਕੋਸ਼ਿਸ਼ਾਂ ਹੋਈਆਂ, ਜਦੋਂ ਕਿ 312 ਜਿਹੜੀਆਂ ਸੀਗੀਆਂ ਜੀ ਉਹ ਸਫਲ ਰਹੀਆਂ। ਅੱਜ ਪਾਰਲੀਮੈਂਟ ਦੇ ਉੱਤੇ ਇਸ ਗੱਲੋਂ ਨਿਗਾਹ ਲੱਗੀ ਰਹੂਗੀ ਕਿ ਰੱਖਿਆ ਮੰਤਰੀ ਕੀ ਕਹਿੰਦੇ ਆ ਤੇ ਵਿਰੋਧੀ ਧਿਰਾਂ ਭਾਰਤ ਚਾਈਨਾ ਮਾਮਲੇ ਦੇ ਉੱਤੇ ਉਹਨਾਂ ਨੂੰ ਕਿਵੇਂ ਤੇ ਕਿੰਨਾ ਘੇਰਦੀਆਂ ਜੀ। ਤੇ ਅੱਗੇ ਕਿਸਾਨਾਂ ਦੀ ਜੇ ਗੱਲ ਕਰੀਏ, ਉਹਨਾਂ ਦਾ ਜਿਹੜਾ ਰੋਹ ਆ ਬਹੁਤ ਜ਼ਿਆਦਾ ਆ, ਕੇਂਦਰ ਦੇ ਨਾਲ ਸਿੱਧੀ ਟੱਕਰ ਦੇ ਰੋਹ ਦੇ ਵਿੱਚ। ਬਿਲਕੁਲ ਜੀ, ਐਕਚੁਅਲੀ 2 ਮੋਰਚੇ ਜਿਹੜੇ ਜੀ ਪੱਕੇ ਲੱਗ ਗਏ। ਜਿਹੜੇ ਕਿਸਾਨਾਂ ਨੇ ਜਿਹੜੇ ਬ੍ਰਿਜ ਘੇਰੇ ਹੋਏ ਸੀਗੇ ਜਿਹਦੇ ਵਿੱਚ ਬਿਆਸ ਤੇ ਹਰੀਕੇ ਪੱਤਣ ਵਾਲਾ ਸੀ ਜੀ, ਉਹ ਖਾਲੀ ਕਰ ਦਿੱਤੇ, ਮਤਲਬ ਕਿ ਉਹ ਹੁਣ ਆਵਾਜਾਈ ਉੱਥੋਂ ਜਿਹੜੀ ਉਹ ਸ਼ੁਰੂ ਹੋ ਗਈ। ਪਰ 2 ਮੋਰਚੇ ਜਿਹੜੇ ਪੱਕੇ, ਇੱਕ ਤਾਂ ਬਾਦਲ ਪਿੰਡ ਦੇ ਵਿੱਚ ਲੱਗਿਆ, ਦੂਸਰਾ ਮੋਰਚਾ ਪਟਿਆਲੇ ਦੇ ਵਿੱਚ ਇੱਥੇ ਕੂਡਾ ਗਰਾਊਂਡ ਹੈ ਜਿਹੜੀ ਕਿ ਮਿੰਨੀ ਸੈਕਟਰੀਏਟ ਦੇ ਨਜ਼ਦੀਕ ਆ, ਉੱਥੇ ਇਹ ਜਿਹੜਾ ਜੀ ਉਹ ਲੱਗਿਆ। ਤੁਸੀਂ ਹੈਰਾਨ ਹੋਵੋਗੇ ਕਿ ਜਦੋਂ ਇਹ ਮੋਰਚਾ ਲੱਗਿਆ ਤੇ ਆਪ ਮੁਹਾਰੇ ਲੋਕ ਇਹਦੇ ਵਿੱਚ ਆਲੇ ਦੁਆਲੇ ਤੋਂ ਜਿਹੜਾ ਜੀ ਉਹ ਜੁੜਨੇ ਸ਼ੁਰੂ ਹੋ ਗਏ। ਇੱਥੇ ਜਿਹੜੇ ਜੀ ਨੁੱਕੜ ਨਾਟਕਾਂ ਦੇ ਰਾਹੀਂ ਲੋਕਾਂ ਦੇ ਵਿੱਚ ਜੋਸ਼ ਜਿਹੜਾ ਉਹ ਭਰਿਆ ਜਾ ਰਿਹਾ।
ਕੋਈ ਦੁੱਧ ਲਈ ਆਉਂਦਾ, ਕੋਈ ਰੋਟੀਆਂ ਪਕਾ ਕੇ ਜਿਹੜਾ ਜੀ ਉਹ ਲਈ ਆਉਂਦਾ। ਡਾਕਟਰ ਜਿਹੜੇ ਨੇ ਬੇਸ਼ੱਕ ਉਹਨਾਂ ਦੇ ਵਿੱਚ ਬਹੁਤ ਨਾਮਵਰ ਡਾਕਟਰ ਨਾ ਹੋਣ, ਪਰ ਬਹੁਤ ਸਾਰੇ ਡਾਕਟਰ ਆਪਣੇ ਵਹੀਕਲਾਂ ਦੇ ਉੱਤੇ ਆ ਕੇ ਗਲ 'ਚ ਟੂਟੀਆਂ ਪਾ ਕੇ ਇਸ ਮੋਰਚੇ ਦੇ ਦੁਆਲੇ ਜਿਹੜਾ ਜੀ ਉਹ ਵੇਖੇ ਗਏ, ਜਿਹੜੇ ਕਿ ਇਹ ਕਹਿੰਦੇ ਨੇ ਕਿਸੇ ਨੂੰ ਕੋਈ ਤਕਲੀਫ ਹੈ ਉਹਦਾ ਚੈੱਕਅਪ ਅਸੀਂ ਜਿਹੜਾ ਜੀ ਉਹ ਕਰਾਂਗੇ। ਮਤਲਬ ਕਿ ਇਹ ਲੋਕਾਂ ਦੀ ਇਨਵੋਲਵਮੈਂਟ ਜਿਹੜੀ ਹੈ ਜੀ ਉਹ ਸਿੱਧਮ ਸਿੱਧੀ ਇਹਦੇ ਵਿੱਚ ਦਿਖ ਰਹੀ ਹੈ ਕਿਸਾਨਾਂ ਦੇ ਇਸ ਸੰਘਰਸ਼ ਦੇ ਨਾਲ। ਕੱਲ ਸ਼ਾਮ ਖੇਤੀ ਸੰਬੰਧੀ ਬਿੱਲ ਜਿਹੜੇ ਆ ਜੀ ਉਹ ਪੇਸ਼ ਹੋਣੇ ਸੀ ਪਾਰਲੀਮੈਂਟ 'ਚ, ਪੇਸ਼ ਨਹੀਂ ਹੋਏ ਕਿਉਂਕਿ ਇੱਕ ਬੈਂਕਿੰਗ ਸੰਬੰਧੀ ਚੱਲ ਰਹੀ ਸੀ ਬਹਿਸ, ਉਹ ਲੰਬੀ ਚੱਲ ਗਈ। ਅੱਜ ਖੇਤੀ ਸੰਬੰਧੀ ਬਿੱਲ ਜਿਹੜੇ ਜੀ ਉਹ ਪੇਸ਼ ਹੋਣਗੇ, ਉਹਨਾਂ ਦੇ ਉੱਤੇ ਬਹਿਸ ਹੋਣ ਦੀ ਆਸ ਹੈ। ਸਮਾਂ ਬਹੁਤ ਘੱਟ ਦਿੱਤਾ ਜਾ ਰਿਹਾ ਵਿਰੋਧੀ ਧਿਰਾਂ ਨੂੰ, 1 ਮਿੰਟ ਦਾ ਸਮਾਂ ਜਿਹੜਾ ਜੀ ਉਹ ਦਿੱਤਾ ਜਾ ਰਿਹਾ। ਹੁਣ 1 ਮਿੰਟ ਦੇ ਵਿੱਚ ਵਿਰੋਧੀ ਧਿਰਾਂ ਦੇ ਵਿੱਚੋਂ ਕੀ ਬੋਲਿਆ ਜਾ ਸਕਦਾ, ਕਿੱਦਾਂ ਉਹਦੀ ਵਿਰੋਧਤਾ ਕੀਤੀ ਜਿਹੜੀ ਜੀ ਉਹ ਜਾ ਸਕਦੀ ਹੈ, ਇਹ ਆਪਣੇ ਆਪ ਜਿਹੜਾ ਉਹ ਸਵਾਲ ਹੈ। ਕਿਉਂਕਿ ਵਿਰੋਧੀ ਧਿਰ ਨੂੰ ਨੱਪਣ ਦੇ ਜਿਹੜਾ ਜੀ ਉਹ ਯਤਨ ਨੇ। ਕੱਲ ਵੈਸੇ ਲੋਕ ਸਭਾ ਦੇ ਸਪੀਕਰ ਇੱਕ ਮਾਮਲੇ ਦੇ ਵਿੱਚ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਟਾਈਮ ਜਿਹੜਾ ਸੀ ਇਸ ਬੈਂਕਿੰਗ ਖੇਤਰ ਦੇ ਵਿੱਚ ਦੇਣ ਤੋਂ ਪਹਿਲਾਂ ਇਹ ਕਹਿ ਰਹੇ ਸੀਗੇ ਕਿ ਤੁਹਾਡਾ ਕੱਲ ਨੂੰ ਜਿਹੜਾ ਖੇਤੀ ਬਿੱਲਾਂ ਸੰਬੰਧੀ ਟਾਈਮ ਆ ਉਹ ਤੁਹਾਨੂੰ ਨਹੀਂ ਦਿੱਤਾ ਜਾਣਾ, ਅਸੀਂ ਇਹ ਫੈਸਲਾ ਕਰ ਲਿਆ। ਇਹ ਜਿਹੜੇ ਵੀਡੀਓ ਦੇ ਵਿੱਚ ਵੀ ਹੈ। ਹੁਣ ਇਹ ਪਤਾ ਨਹੀਂ ਕਿਉਂ ਜਿਹੜਾ ਜੀ ਜਿਹੜੇ ਪੰਜਾਬ ਦੇ ਬੋਲਣ ਵਾਲੇ ਨੇ ਉਹਨਾਂ ਦਾ ਟਾਈਮ ਕੱਟਿਆ ਜਾਊਗਾ, ਕੀ ਹੋਊਗਾ। ਕੱਲ ਜਿਹੜੇ ਕੁਝ ਕਿਸਾਨ ਸੀ ਉਹ ਜੰਤਰ ਮੰਤਰ ਜਿਹੜਾ ਜੀ ਉਹ ਗਏ, ਉੱਥੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ, ਜਿਹੜੇ ਕਾਲੇ ਕੱਪੜੇ ਪਾ ਕੇ ਗਏ ਸੀ। ਅੱਜ ਖੇਤੀ ਸੰਬੰਧੀ ਬਿੱਲ ਜਿਹੜੇ ਜੀ ਉਹ ਪੇਸ਼ ਹੋਣਗੇ। ਇਹ ਸਭ ਨੂੰ ਪਤਾ ਹੈ ਇਹ ਬਿੱਲ ਪਾਸ ਹੋ ਜਾਣੇ ਆ, ਚਾਹੇ ਲੋਕ ਸਭਾ ਚਾਹੇ ਉਹ ਰਾਜ ਸਭਾ, ਪਾਸ ਇਹਨਾਂ ਨੇ ਕਰਵਾ ਲੈਣੇ ਆ। ਇੰਨਾ ਜ਼ਰੂਰ ਹੈ ਕਿ ਕਿਸਾਨ ਜਿਹੜੇ ਆ ਉਹ ਉਹਨਾਂ ਦਾ ਅਗਲਾ ਪੈਂਤੜਾ ਕੀ ਹੋਊਗਾ, ਇਹ ਸਭ ਤੋਂ ਵੱਡਾ ਸਵਾਲ ਹੈ। ਕਿਉਂਕਿ ਬਿੱਲ ਪਾਸ ਹੋਣ ਤੋਂ ਬਾਅਦ ਇਹ ਲੜਾਈ ਲੰਬੀ ਹੋ ਜਾਣੀ ਹੈ, ਇਹ ਲੜਾਈ ਲੰਬੀ ਖਿੱਚਣੀ ਪਊਗੀ, ਲੰਬੀ ਚੱਲਣੀ ਹੈ। ਕਿੰਨੀ ਲੰਬੀ ਕਿਸਾਨ ਲੜਾਈ ਇਹ ਖਿੱਚ ਸਕਣਗੇ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੋਊਗਾ। ਕਿਸਾਨਾਂ ਦੇ ਵੱਲੋਂ ਅੱਜ ਜਿਹੜਾ ਸੀਗਾ ਜੀ ਉਹ ਗਵਰਨਰ ਹਾਊਸ ਪੰਜਾਬ ਦੇ ਮੂਹਰੇ ਧਰਨਾ ਮਾਰ ਦਿੱਤਾ ਗਿਆ, ਜਦੋਂ ਗਵਰਨਰ ਨੇ ਮੰਗ ਪੱਤਰ ਲੈਣ ਤੋਂ ਨਾ ਜਿਹੜੀ ਸੀ ਉਹ ਕਰ ਦਿੱਤੀ। ਸਿਰਫ 11 ਆਗੂਆਂ ਨੂੰ ਅੱਗੇ ਜਾਣ ਦਿੱਤਾ ਗਿਆ ਸੀਗਾ, 11 ਆਗੂ ਚਲੇ ਗਏ। ਹੈਰਾਨਗੀ ਵਾਲੀ ਗੱਲ ਇਹ ਆ ਕਿ ਰਾਜਪਾਲ 11 ਆਗੂਆਂ ਤੋਂ ਮੰਗ ਪੱਤਰ ਲੈਣ ਦੇ ਵਾਸਤੇ ਤਿਆਰ ਨਹੀਂ, ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ, ਕਿਉਂਕਿ ਸਾਰੇ ਰਾਜਪਾਲ ਉਹੀ ਜਿਹੜੇ ਜੀ ਉਹ ਲਾਏ ਹੋਏ ਨੇ। ਇਸ ਕਿਸਮ ਦੇ ਨਾਲ ਇਗਨੋਰ ਜਿਹੜਾ ਜੀ ਉਹ ਕਿਸਾਨਾਂ ਨੂੰ ਕੀਤਾ ਜਾ ਰਿਹਾ ਹੈ। ਪਰ ਜਿਵੇਂ ਮੈਂ ਕਿਹਾ ਕਿ ਵੇਖਣਾ ਇਹੀ ਹੋਊਗਾ ਕਿ ਇਹ ਲੜਾਈ ਲੰਬੀ ਜਿਹੜੀ ਚੱਲਣ ਵਾਲੀ ਆ, ਇਹਨੂੰ ਕਿਸਾਨ ਜਥੇਬੰਦੀਆਂ ਔਰ ਖਾਸ ਤੌਰ ਦੇ ਉੱਤੇ ਕਿਸਾਨ ਜਥੇਬੰਦੀਆਂ ਦੇ ਵਿਚਾਲੇ ਇਕਜੁੱਟਤਾ ਜਿਹੜੀ ਹੈ ਜੀ ਉਹ ਕਿੰਨੀ ਕਰੇਂਦੀ ਹੈ। ਬਿਲਕੁਲ ਜੀ, ਇਹ ਗੱਲ ਤਾਂ ਹੈ, ਤੋੜਨ ਦੀ ਕੋਸ਼ਿਸ਼ ਜ਼ਰੂਰ ਕਰਨਗੇ, ਕੁਛ ਨਾ ਕੁਛ ਜ਼ਰੂਰ ਕੀਤਾ ਜਾਊਗਾ। ਤਾਂ ਅੱਗੇ ਹਰਸਿਮਰਤ ਕੌਰ ਬਾਦਲ ਦੀ ਜੇ ਗੱਲ ਕਰੀਏ ਤਾਂ ਉਸਦੇ ਕੋਲ ਅਸਤੀਫੇ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ। ਦੇਖੋ ਇਸ ਤਰ੍ਹਾਂ ਹੈ ਕਿ ਸਭ ਤੋਂ ਵੱਧ ਕੁੜਿੱਕੀ ਦੇ ਵਿੱਚ ਜੇ ਕੋਈ ਇਸ ਵੇਲੇ ਫਸਿਆ ਤਾਂ ਉਹ ਅਕਾਲੀ ਦਲ ਬਾਦਲ ਫਸਿਆ। ਪੰਜਾਬੀ ਦੀ ਇੱਕ ਕਹਾਵਤ ਚੇਤੇ ਆਉਂਦੀ ਹੈ ਵੀ ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ। ਜਦੋਂ ਤੋਂ 1996 ਤੋਂ ਖਾਸ ਤੌਰ ਦੇ ਉੱਤੇ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਮੂਹਰੇ ਲਿਟਣਾ ਸ਼ੁਰੂ ਕਰਤਾ, ਇਹ ਸਿਚੁਏਸ਼ਨ ਉਦੋਂ ਤੋਂ ਖਰਾਬ ਹੋਣੀ ਸ਼ੁਰੂ ਹੋਈ। ਨਹੀਂ ਤਾਂ ਕਿਸੇ ਟਾਈਮ 1920 ਦੇ ਵਿੱਚ ਬਣਿਆ ਅਕਾਲੀ ਦਲ ਜਿਹੜਾ ਸੀਗਾ ਉਹ ਪੰਜਾਬ ਦੇ ਹਿੱਤਾਂ ਦੇ ਵਾਸਤੇ ਕਿਸੇ ਵੀ ਕੁਰਬਾਨੀ ਜਾਂ ਕਿਸੇ ਵੀ ਅਹੁਦੇ ਨੂੰ ਠੋਕਰ ਮਾਰਨ ਵਾਲੇ ਦੇ ਵਿੱਚੋਂ ਗਿਣਿਆ ਜਾਂਦਾ ਸੀ। ਜਦੋਂ ਇਹ ਅਕਾਲੀ ਦਲ ਬਾਦਲ ਬਣ ਗਿਆ ਤੇ ਫਿਰ ਸੱਤਾ ਦੀ ਜਿਹੜੀ ਭੁੱਖ ਸੀ ਉਹ ਇਹਨਾਂ ਨੂੰ ਉਸ ਪੱਧਰ ਤੱਕ ਲੈ ਆਈ ਜਿੱਥੇ ਸਵਾਏ ਕੁਰਸੀ ਤੋਂ ਇਹਨਾਂ ਨੂੰ ਹੋਰ ਕੁਝ ਨਹੀਂ ਜਿਹੜਾ ਸੀ ਉਹ ਦਿਸਦਾ ਸੀ। ਅੱਜ ਮੌਜੂਦਾ ਹਾਲਾਤ ਉਹਦੇ ਵਿੱਚੋਂ ਨਿਕਲੇ ਨੇ। ਕੇਂਦਰ ਦੀ ਸਰਕਾਰ ਨੇ ਕਮ ਸੇ ਕਮ ਇਹਨਾਂ ਆਗੂਆਂ ਨੂੰ ਤਾਂ ਘਸਿਆਰੇ ਬਣਾ ਲਿਆ। ਹਾਂ, ਪੰਜਾਬ ਨੂੰ ਘਸਿਆਰੇ ਬਣਾਉਣ ਵੱਲ ਨੂੰ ਜਿਹੜੇ ਯਤਨ ਹੈ ਉਹ ਉਹਨਾਂ ਦੀ ਜਾਰੀ ਹੈ। ਪਹਿਲਾਂ ਸੁਖਬੀਰ ਸਿੰਘ ਬਾਦਲ ਹੋਰੀ ਇਹਨਾਂ ਆਰਡੀਨੈਂਸਾਂ ਦੇ ਹੱਕ ਦੇ ਵਿੱਚ ਬਿਆਨ ਦਿੰਦੇ ਰਹੇ ਲਗਾਤਾਰ ਕਿ ਇਹ ਤਾਂ ਬਹੁਤ ਵਧੀਆ ਨੇ, ਕਿਸੇ ਨੇ ਗੱਲ ਨਹੀਂ ਸੁਣੀ, ਕਿਸਾਨ ਆਪਣੀ ਗੱਲ ਤੇ ਬਜਦ ਰਹੇ। ਫਿਰ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਪ੍ਰੈਸ ਕਾਨਫਰੰਸਾਂ ਲਾ ਕੇ ਇਹ ਗੱਲ ਆਖੀ ਕਿ ਇਹ ਜਿਹੜੇ ਆਰਡੀਨੈਂਸ ਨੇ ਬਹੁਤ ਵਧੀਆ ਨੇ, ਕਿਸਾਨਾਂ ਦਾ ਬਹੁਤ ਭਲਾ ਕਰਨਗੇ। ਲੋਕਾਂ ਨੇ ਗੱਲ ਨਾ ਸੁਣੀ। ਸੁਖਬੀਰ ਸਿੰਘ ਬਾਦਲ ਹੋਰੀ ਵਿਸ਼ੇਸ਼ ਫਲਾਈਟ ਦੇ ਰਾਹੀਂ ਕੇਂਦਰ ਦੇ ਮੰਤਰੀ ਨੂੰ ਲੈ ਕੇ ਚੰਡੀਗੜ੍ਹ ਆਣ ਪਹੁੰਚੇ, ਇੱਥੇ ਆ ਕੇ ਪ੍ਰੈਸ ਕਾਨਫਰੰਸ ਕਰਵਾਈ। ਇਹ ਉਹਦੇ ਮੂੰਹੋਂ ਕਹਾਇਆ ਕਿ ਆਰਡੀਨੈਂਸ ਬਹੁਤ ਵਧੀਆ ਨੇ, MSP ਕਿਤੇ ਨਹੀਂ ਜਿਹੜਾ ਜੀ ਉਹ ਚੱਲੀ। ਕਿਸਾਨਾਂ ਨੂੰ ਫਿਰ ਵੀ ਵਿਸ਼ਵਾਸ ਜਿਹੜਾ ਸੀ ਉਹ ਨਾ ਆਇਆ। ਸੁਖਬੀਰ ਸਿੰਘ ਬਾਦਲ ਹੋਰੀ ਇੱਕ ਚਿੱਠੀ ਲੈ ਆਏ ਕੇਂਦਰ ਤੋਂ, ਉਹ ਚਿੱਠੀ ਚੰਗੀ ਕਮਾਈ ਕਿ ਕਿਸਾਨਾਂ ਦਾ ਇਹਦੇ ਵਿੱਚ ਨੁਕਸਾਨ ਨਹੀਂ ਹੋਊਗਾ ਬਲਕਿ ਫਾਇਦਾ ਹੋਊਗਾ। ਜੇ 500 ਵਾਲੀ ਚੀਜ਼ 800 ਚ ਵਿਕਦੀ ਹੈ ਤੇ ਕਿਸਾਨਾਂ ਨੂੰ ਕੀ ਨੁਕਸਾਨ ਹੋਊਗਾ। ਉਹ ਚਿੱਠੀ ਕਮਾਈ, ਨਹੀਂ ਮੰਨੀ ਕਿਸਾਨਾਂ ਨੇ। ਵੱਡੇ ਬਾਦਲ ਨੂੰ ਠਾਇਆ ਗਿਆ, ਠਾ ਕੇ ਉਹਨਾਂ ਤੋਂ ਵੀਡੀਓ ਬਣਵਾਇਆ ਗਿਆ, ਫਿਰ ਫੇਸਬੁੱਕ ਤੇ ਚੜਾਇਆ ਗਿਆ
ਕਿ ਇਹ ਜਿਹੜੇ ਆਰਡੀਨੈਂਸ ਨੇ ਇਹ ਬਹੁਤ ਵਧੀਆ ਨੇ, ਕਿਸਾਨਾਂ ਦੇ ਹਿੱਤ ਦੇ ਵਿੱਚ ਨੇ। ਕਾਂਗਰਸ ਇਹਦੇ ਉੱਤੇ ਸਿਆਸਤ ਕਰ ਰਹੀ ਹੈ। ਉਹ ਕਾਂਗਰਸ ਸਿਆਸਤ ਕਰ ਰਹੀ ਹੈ ਜਿਹਨੇ ਸਾਕਾ ਨੀਲਾ ਤਾਰਾ ਕੀਤਾ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਕੋਲੇ ਕਿਉਂਕਿ ਲੈ ਦੇ ਕੇ ਉਹੀ ਹੁੰਦਾ, ਉਹਨਾਂ ਦੀ ਵੀਡੀਓ ਨੇ ਵੀ ਜਦੋਂ ਗੱਲ ਨਹੀਂ ਬਣੀ, ਕਿਉਂਕਿ ਅਸਲ ਦੇ ਵਿੱਚ ਕੀ ਸੀ ਕਿ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਉਹੋ ਜਿਹੇ ਨੇ ਜਿਨ੍ਹਾਂ ਨੇ ਕਦੀ ਦੱਸਿਆ ਨਹੀਂ ਵੀ ਜੇ ਇਹ ਕਿਸਾਨ ਸੜਕਾਂ ਤੇ ਨਿਕਲ ਪਏ ਫਿਰ ਇਹ ਮੋੜਨੇ ਬੜੇ ਔਖੇ ਹੁੰਦੇ ਆ। ਇਹਨਾਂ ਨੂੰ ਇਹ ਸੀਗਾ ਕਿ ਪੰਜਾਬ ਦੇ ਲੋਕਾਂ ਨੂੰ ਉਸ ਹੱਦ ਤੱਕ ਅਸੀਂ ਪਹੁੰਚਾ ਦਿੱਤਾ ਹੋਇਆ ਸਿਆਸੀ ਪਾਰਟੀਆਂ ਨੇ ਵੀ ਇਹ ਸੰਘਰਸ਼ ਨਹੀਂ ਕਰਨ ਜੋਗੇ ਰਹਿ ਗਏ, ਇਹ ਤਾਂ ਖਤਮ ਹੋ ਗਿਆ ਕੰਮ। ਪਰ ਕਿਸੇ ਨੇ ਸੋਚਿਆ ਨਹੀਂ ਸੀ ਕਿ ਇਹ ਸੰਘਰਸ਼ ਇਸ ਪੱਧਰ ਦਾ, ਏਡੇ ਵੱਡੇ ਪੱਧਰ ਦਾ ਉੱਠ ਕੇ ਪੰਜਾਬ ਦੀਆਂ ਸੜਕਾਂ ਤੇ ਖੜਾ ਹੋ ਜਾਊਗਾ ਜਦੋਂ ਕਿਸਾਨਾਂ ਨੇ ਬੜਕ ਮਾਰੀ ਵੀ ਵਿਖਾਓ ਵੋਟਾਂ ਪਾ ਕੇ ਇਹਦੇ ਹੱਕ ਦੇ ਵਿੱਚ, ਤੇ ਪਿੰਡਾਂ ਨੂੰ ਤਾਂ ਵਾਪਸ ਪਰਤਣਾ ਤੇ ਪਿੰਡਾਂ ਦੇ ਰਾਹਾਂ ਤੇ ਅਸੀਂ ਬੈਠੇ ਹਾਂ, ਵੇਖਾਂਗੇ ਕਿਵੇਂ ਵਰਦੇ ਹੋ ਪਿੰਡਾਂ 'ਚ। ਦੋ ਚਿੱਟੀ ਪੈਦਾ ਹੋ ਗਈ ਅਕਾਲੀ ਦਲ ਬਾਦਲ ਦੇ ਵਿੱਚ। ਸੁਖਬੀਰ ਸਿੰਘ ਬਾਦਲ ਹੋਰੀ ਕੂਹਣੀ ਮੋੜ ਕੱਟ ਗਏ। ਇਹ ਕਿਹਾ ਕਿ ਸਾਨੂੰ ਤਾਂ ਇਹਦੇ ਬਾਰੇ ਪੁੱਛਿਆ ਹੀ ਨਹੀਂ ਗਿਆ, ਅਕਾਲੀ ਦਲ ਬਾਦਲ ਨੂੰ ਪੁੱਛਿਆ ਜਾਣਾ ਚਾਹੀਦਾ ਸੀ, ਅਸੀਂ ਕਿਸਾਨਾਂ ਦੀ ਪਾਰਟੀ ਸੀ। ਜਦੋਂ ਭਲਿਓ ਲੋਕੋ ਤੁਸੀਂ ਪ੍ਰੈਸ ਕਾਨਫਰੰਸਾਂ ਕਰਦੇ ਫਿਰਦੇ ਸੀ, ਚਿੱਠੀਆਂ ਵੰਡਦੇ ਫਿਰਦੇ ਸੀ, ਵੀਡੀਓ ਵਿਖਾਉਂਦੇ ਫਿਰਦੇ ਸੀ, ਉਦੋਂ ਪੁੱਛਿਆ ਸੀ ਬੀਜੇਪੀ ਨੇ? ਹੁਣ ਕਹਿੰਦੇ ਜੀ ਅਸੀਂ, ਸੁਖਬੀਰ ਸਿੰਘ ਬਾਦਲ ਕਹਿੰਦੇ ਮੈਂ ਤਾਂ ਵਿਰੋਧ 'ਚ ਵੋਟ ਪਾਇਆ, ਵੋਟਾਂ ਤਾਂ ਪਈਆਂ ਹੀ ਨਹੀਂ, ਖੇਤੀ ਦੇ ਬਿੱਲ ਤਾਂ ਅਜੇ ਅੱਜ ਆਉਣੇ ਆ। ਹੁਣ ਜਿਹੜਾ ਜੀ ਹਰਸਿਮਰਤ ਕੌਰ ਬਾਦਲ ਹੋਰਾਂ ਦੇ ਅਸਤੀਫੇ ਦੀ ਚਰਚਾ ਜਿਹੜੀ ਜੀ ਉਹ ਚੱਲ ਰਹੀ ਹੈ। ਕਈ ਵਾਰੀ ਅਜਿਹੀਆਂ ਚਰਚਾਵਾਂ ਇਸ ਕਰਕੇ ਕੀਤੀਆਂ ਕਰਵਾਈਆਂ ਜਾਂਦੀਆਂ ਨੇ ਵੀ ਵੇਖੀਏ ਭਲਾ ਲੋਕਾਂ ਦੇ ਮਨਾਂ ਦੇ ਅੰਦਰ ਕਿਹੋ ਜਿਹੇ ਸਵਾਲ ਜਿਹੜੇ ਆ ਇਸ ਅਸਤੀਫੇ ਨੂੰ ਲੈ ਕੇ ਉਪਜਦੇ ਆ। ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ। ਲੋਕ ਜਿਹੜਾ ਜੀ ਇਹ ਕਹਿੰਦੇ ਆ ਵੀ ਇੱਕ ਪਾਸੇ ਤਾਂ ਉਹ ਕੁਰਸੀ ਤੇ ਬੈਠੇ ਨੇ, ਹਰਸਿਮਰਤ ਕੌਰ ਬਾਦਲ ਹੋਰੀ ਆ ਹੀ ਨਹੀਂ ਰਹੇ ਪਾਰਲੀਮੈਂਟ ਦੇ ਵਿੱਚ। ਜਿੱਦਣ ਬਿੱਲ ਪੇਸ਼ ਹੋਇਆ ਉਦੋਂ ਵੀ ਨਹੀਂ ਆਏ, ਕੱਲ ਵੀ ਨਹੀਂ ਜਿਹੜਾ ਜੀ ਉਹ ਆਏ। ਵੀ ਜੇ ਉਹ ਆ ਨਹੀਂ ਰਹੇ ਉਹਨਾਂ ਨੂੰ ਬਿੱਲਾਂ ਦਾ ਵਿਰੋਧ ਕਰਨਾ ਚਾਹੀਦਾ ਸੀ ਆ ਕੇ। ਅੱਜ ਆਉਂਦੇ ਨੇ ਜਾਂ ਨਹੀਂ ਆਉਂਦੇ ਇਹ ਵੇਖਣ ਵਾਲਾ ਹੋਊਗਾ। ਰਾਹ ਜੇ ਕੋਈ ਮਾੜੀ ਮੋਟੀ ਜਿਹੜੀ ਜੀ ਉਹ ਅਣਖ ਬਚੀ ਹੈ ਅਕਾਲੀ ਦਲ ਬਾਦਲ ਦੇ ਵਿੱਚ, ਤੇ ਉਹਦੇ ਕੋਲੇ ਸਿਰਫ ਰਾਹ ਇਹੀ ਆ ਕਿ ਹਰਸਿਮਰਤ ਕੌਰ ਬਾਦਲ ਹੋਰਾਂ ਤੋਂ ਕੇਂਦਰੀ ਮੰਤਰੀ ਮੰਡਲ ਚੋਂ ਅਸਤੀਫਾ ਦਵਾ ਕੇ ਪੰਜਾਬ ਵੱਲ ਪਰਤਾਉਣ। ਘੱਟੋ ਘੱਟ ਪਿੰਡਾਂ ਨੂੰ, ਆਪਣੇ ਪਿੰਡਾਂ ਨੂੰ, ਆਪਣੇ ਘਰਾਂ ਨੂੰ ਜਾਣ ਜੋਗੇ ਰਹਿ ਜਾਣਗੇ। ਬਿਲਕੁਲ ਜੀ ਬਿਲਕੁਲ। ਪਰ ਲਾਹਾ ਦੇਖਣਗੇ ਕਿਧਰੋਂ ਮਿਲਦਾ ਆ। ਤੇ ਅੱਗੇ ਗੱਲ ਕਰਦੀ ਹੈ ਲੋਕਾਂ ਦੀ, ਹਰ ਇੱਕ ਪਿੰਡ ਵਿੱਚੋਂ ਉੱਠ ਕੇ ਮੋਰਚਿਆਂ ਵੱਲ ਭੱਜੇ। ਦੇਖੋ ਇਹ ਜਿਹੜਾ ਜੀ ਤੁਸੀਂ ਕਹਿ ਲਓ ਕਿ ਬੜੀ ਦੇਰ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਵੇਖਣ ਨੂੰ ਮਿਲਿਆ। ਆਪਾਂ ਬਹੁਤ ਵਾਰੀ ਇਸ ਪਲੇਟਫਾਰਮ ਦੇ ਉੱਤੇ ਗੱਲ ਕਰ ਰਹੇ ਹਾਂ ਕਿ ਇੰਨਾ ਕੁਛ ਹੋ ਰਿਹਾ। ਪੰਜਾਬ ਜਿਹੜਾ ਮੋਰਚਿਆਂ ਦਾ ਮੋਹਰੀ ਰਿਹਾ ਵੀ ਇੱਥੋਂ ਦੇ ਲੋਕ ਬੋਲਣੋਂ ਕਿਉਂ ਹਟ ਗਏ। ਇੱਕ ਤਾਂ ਜੀ ਉਹਨਾਂ ਦੀਆਂ ਲੋੜਾਂ ਇੰਨੀਆਂ ਖੋ ਗਈਆਂ। ਇੱਕ ਸਿਆਸੀ ਪਾਰਟੀਆਂ ਨੇ ਐਸੇ ਉਲਝਾਤੇ ਕਿ ਸਰਪੰਚੀ ਪਿੱਛੇ ਕਤਲ ਕਰਨ ਦੀ ਮਿੰਟ ਲਾਉਂਦੇ, ਸਰਪੰਚੀ ਚੋਣਾਂ ਪਿੱਛੇ, ਤੇ ਆਪਣੀਆਂ ਵੋਟਾਂ ਜਿਹੜੀਆਂ ਦੀ ਉਹ ਵੇਚਣ ਪਿੱਛੇ ਵੀ ਮਿੰਟ ਲਾਉਂਦੇ। ਇਹ ਬੜੇ ਸਾਲਾਂ ਤੋਂ ਬਾਅਦ ਹੈ ਜਦੋਂ ਹੁਣ ਕਿਸਾਨੀ ਨੂੰ ਇਹ ਦੱਸਿਆ ਵੀ ਮਰ ਗਏ, ਚਫੇਰੇ ਤੋਂ ਮਰ ਗਏ, ਤਾਂ ਬਜਾਏ ਇਹਦੇ ਕਿ ਖੁਦਕੁਸ਼ੀਆਂ ਕਰਨ ਵੱਲ ਨੂੰ ਸੰਘਰਸ਼ ਦਾ ਰਾਹ ਚੁਣਿਆ। ਸ਼ਾਇਦ ਪੰਜਾਬ ਦੀ ਜਿਹੜੀ ਪਛਾਣ ਹੈ ਨਾ ਪ੍ਰਾਤਨ, ਉਹ ਹੈ ਵੀ ਇਹੀ ਹੈ। ਖੁਦਕੁਸ਼ੀਆਂ ਵਾਲਾ ਪੰਜਾਬ ਪੰਜਾਬ ਨਹੀਂ ਕਿਹਾ ਜਾ ਸਕਦਾ, ਸੰਘਰਸ਼ ਵਾਲਾ ਪੰਜਾਬ ਹੈ ਜੀ। ਲੋਕ ਉੱਠੇ ਆ ਜੀ, ਔਰ ਲੋਕ ਐਸੇ ਉੱਠੇ ਆ ਕਿ ਕਈ ਪਿੰਡ ਨੇ ਜਿਨ੍ਹਾਂ ਦੇ ਵਿੱਚ ਕਦੀ 8-10 ਬੰਦਿਆਂ ਤੋਂ ਵੱਧ ਮੋਰਚਿਆਂ ਦੇ ਵਿੱਚ ਨਹੀਂ ਗਿਆ, ਉੱਥੋਂ 5-5, 6-6 ਬੱਸਾਂ ਭਰ ਕੇ ਮੋਰਚੇ ਵੱਲ ਨੂੰ ਗਈਆਂ ਨੇ। ਰੋਹ ਕਿਸੇ ਨੇ ਵੇਖਣਾ ਹੋਵੇ ਤਾਂ ਬਾਦਲ ਪਿੰਡ ਨੂੰ ਜਾਂਦੇ ਕਿਸਾਨਾਂ ਦਾ ਰੋਹ ਵੇਖਣ ਵਾਲਾ ਸੀ। ਜਿੱਡੀ ਵੱਡੀ ਗਿਣਤੀ ਦੇ ਵਿੱਚ ਉਹਦੇ ਚ ਬੰਦੇ ਸਨ, ਉਦੋਂ ਵੱਧ ਗਿਣਤੀ ਦੇ ਵਿੱਚ ਔਰਤਾਂ ਸੀ। ਔਰਤਾਂ ਨੇ ਆਪਣੇ ਬੱਚਿਆਂ ਨੂੰ ਉਂਗਲਾਂ ਲਾ ਕੇ ਨਾਲ ਜਿਹੜਾ ਜੀ ਉਹ ਫੜਿਆ ਹੋਇਆ ਸੀ, ਜਿਹੜਾ ਕਿ ਉਹਨਾਂ ਨੂੰ ਸੰਘਰਸ਼ ਦਾ ਰਾਹ ਸਿਖਾ ਰਹੀਆਂ ਸੀ, ਕਿਉਂਕਿ ਮਾਂ ਹੀ ਹੈ ਇੱਕ ਜਿਹੜੀ ਸਾਰਾ ਕੁਝ ਇਹ ਸਿਖਾਉਂਦੀ ਹੈ। ਇਹ ਤਸਵੀਰਾਂ ਜਿਹੜੀਆਂ ਇਸ ਕਿਸਮ ਦੇ ਨਾਲ ਇੱਕ ਸਿੰਬੋਲਿਕ ਤਸਵੀਰਾਂ ਸਨ ਕਿ ਅੱਜ ਵੀ ਉਹ ਮਾਵਾਂ ਜਿਉਂਦੀਆਂ ਨੇ ਜਿਹੜੀਆਂ ਆਪਣੇ ਬੱਚਿਆਂ ਨੂੰ ਸਿਖਾਉਂਦੀਆਂ ਨੇ ਉਂਗਲ ਨਾਲ ਲਾ ਕੇ ਕਿ ਸੰਘਰਸ਼ ਕੀ ਹੁੰਦੇ ਨੇ। ਉਹ ਜਿਹੜਾ ਠਾਠਾ ਮਾਰਦਾ ਜੋਸ਼ ਸੀਗਾ, ਉਹਨੇ ਪਟਿਆਲੇ ਦੇ ਵਿੱਚ ਲੱਗੇ ਮੋਰਚੇ ਨੇ ਤੇ ਜਿਹੜੇ ਪੁਲ ਘੇਰੇ ਆ ਉਹਨਾਂ ਨੇ ਮਜਬੂਰ ਕਰ ਦਿੱਤਾ ਅੱਜ ਨੌਜਵਾਨਾਂ ਨੂੰ ਵੀ ਬਾਹਰ ਨਿਕਲਣ ਦੇ ਵਾਸਤੇ, ਜਿਹੜੇ ਕਿ ਪੈਟਰੋਲ ਆਰਮੀ ਦਾ ਵੱਡੀ ਗਿਣਤੀ ਦੇ ਵਿੱਚ ਪਾਰਟ ਬਣ ਗਏ। ਕੱਲ ਜਿਹੜਾ ਸੰਘਰਸ਼ ਸੀਗਾ ਉਹਦੇ ਵਿੱਚ ਕਾਫੀ ਥਾਵਾਂ ਦੇ ਉੱਤੇ ਕਾਫੀ ਨੌਜਵਾਨ ਜਿਹੜੇ ਜੀ ਉਹ ਵੇਖਣ ਨੂੰ ਮਿਲੇ। ਬਜ਼ੁਰਗ 75 ਸਾਲਾਂ ਦੇ, 90 ਸਾਲਾਂ ਦੇ ਇੱਕ ਬਜ਼ੁਰਗ ਦੀ ਵੀਡੀਓ ਮੈਂ ਉਹਨੇ ਸ਼ੇਅਰ ਕੀਤੀ ਥੋੜੀ ਦੇਰ ਪਹਿਲਾਂ। 90 ਸਾਲਾਂ ਦੇ ਬਜ਼ੁਰਗ, 80 ਸਾਲਾਂ ਦੇ ਬਜ਼ੁਰਗ ਖੂੰਡੀ ਤੇ ਖੂੰਡੇ ਹੱਥ 'ਚ ਫੜੇ ਇਉਂ ਤੁਰਦੇ ਜਾਂਦੇ ਨੇ ਜਿਵੇਂ ਕਦੇ ਥੱਕਣਾ ਨਾ ਹੋਵੇ ਜੀ। ਇੱਕ ਜਿਹੜਾ ਬਜ਼ੁਰਗ 75 ਸਾਲਾਂ ਦਾ ਪਟਿਆਲੇ ਦੇ ਮੋਰਚੇ ਦੇ ਵਿੱਚ ਆਇਆ ਤੇ ਜਿਹੜਾ ਸੀਗਾ ਜੀ 1000 ਰੁਪਈਆ ਕੱਢ ਕੇ ਮੋਰਚੇ ਦੇ ਆਗੂ ਨੂੰ ਕਿਹਾ, ਫੜ ਮੇਰੇ ਵੱਲੋਂ, ਮੈਂ ਆਪਣੇ ਪੈਨਸ਼ਨ ਤੋਂ ਔਖੇ ਹੋ ਕੇ ਜੋੜਿਆ। ਉਹਨੇ ਕਿਹਾ ਬਾਪੂ ਤੇਰੇ ਤੋਂ ਪੈਸੇ ਨਹੀਂ ਲੈਣੇ। ਜਦੋਂ ਉਹ ਖਹਿੜੇ ਪੈ ਗਿਆ ਤੇ ਉਹਨੇ ਕਿਹਾ 1 ਰੁਪਈਆ ਦੇ ਦੇ, ਤੇਰਾ 1 ਰੁਪਈਆ ਉਹ ਲੱਖ ਵਰਗਾ। ਇੱਕ
ਕੋਠਾ ਗੁਰੂ ਦਾ ਜਿਹੜਾ ਕਿਸਾਨ ਮਜ਼ਦੂਰ ਹੈ ਉਹ ਟਰਾਈਸਾਈਕਲ ਦੇ ਉੱਤੇ, ਕਿਉਂਕਿ ਉਹ ਚੱਲ ਫਿਰ ਨਹੀਂ ਸਕਦਾ, ਉਹ ਆਇਆ 10 ਰੁਪਏ ਦਾ ਨੋਟ ਜਿਹੜਾ ਦੀ ਹੱਥ 'ਚ ਫੜਿਆ ਤੇ ਭੀੜ ਦੇ ਪਿੱਛੇ ਆ, ਕਿਉਂਕਿ ਉਹਨੂੰ ਲਿਜਾ ਨਹੀਂ ਸਕਦਾ ਟਰਾਈਸਾਈਕਲ ਨੂੰ ਅੱਗੇ, ਉਹ ਉੱਚਾ ਕਰ ਕਰਕੇ ਜਿਹੜਾ ਦੀ ਉਹ 10 ਰੁਪਏ ਦਿਖਾ ਰਿਹਾ। ਇਹ ਕਹਿੰਦਾ ਕਿ ਮੇਰਾ ਯੋਗਦਾਨ ਵੀ ਪਵਾ ਲਓ, ਜਿੰਨੇ ਕੁ ਜੋਗਾ ਮੈਂ ਹੈਗਾ 10 ਰੁਪਏ ਦਾ ਇਹ ਨੋਟ ਮੇਰੇ ਕੋਲੋਂ ਜਿਹੜਾ ਦੀ ਉਹ ਲੈ ਲਓ। ਉਚੇਚੇ ਤੌਰ ਦੇ ਤੋਂ ਜਿਹੜਾ ਸੀਗਾ ਜੀ ਉਹ ਕਿਸਾਨ ਆਗੂ ਜਿਹੜੇ ਸੀ ਉਹ ਉੱਤਰ ਕੇ ਸਟੇਜ ਤੋਂ ਆਏ ਤੇ ਉਹਦੇ ਕੋਲੋਂ 10 ਰੁਪਏ ਦਾ ਨੋਟ ਜਿਹੜਾ ਦੀ ਉਹ ਫੜ ਕੇ ਲਗਾਏ ਤੇ ਇਹ ਕਿਹਾ ਕਿ ਇਸ 10 ਰੁਪਏ ਦੀ ਗੰਭੀਰਤਾ ਦਾ ਸਾਨੂੰ ਪਤਾ ਕਿ ਇਹ ਕਿੰਨਾ ਜਿਹੜੀ ਸਾਡੀ ਜ਼ਿੰਮੇਵਾਰੀ ਇਹਦੇ ਨਾਲ ਜਿਹੜੀ ਉਹ ਵੱਧਦੀ ਹੈ। ਅਜੇ ਤੱਕ ਓਵਰਆਲ ਦੇਖੀਏ ਤਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਸਭ ਦਾ ਏਕਾ ਜਿਹੜਾ ਦੀ ਉਹਨੇ ਵਾਹਣਾ 'ਚ ਪਾਇਆ ਹੋਇਆ ਕੇਂਦਰ ਦੀ ਸਰਕਾਰ ਨੂੰ। ਬੇਸ਼ੱਕ ਉਹ ਅੰਦਰ ਬੈਠੇ ਬਿੱਲ ਪਾਸ ਕਰੀ ਜਾਣ, ਜੋ ਮਰਜ਼ੀ ਕਹਿਣ, ਸਾਡੀ ਸਿਹਤ ਦੇ ਉੱਤੇ ਕੋਈ ਅਸਰ ਨਹੀਂ। ਸਿਹਤ ਦੇ ਉੱਤੇ ਅਸਰ ਤਾਂ ਜਿਹੜਾ ਦੀ ਉਹ ਹੋ ਰਿਹਾ, ਔਰ ਸਿਹਤ ਦੇ ਅਸਰ ਤਾਂ ਪੰਜਾਬ ਦੇ ਕਿਸਾਨਾਂ ਨੇ ਕਰਵਾ ਦਿੱਤਾ ਜੀ। ਇਹ ਸੰਘਰਸ਼ ਕੱਲ ਨੂੰ ਕਿੱਧਰ ਨੂੰ ਜਾਂਦਾ, ਕੱਲ ਵਾਲੀਆਂ ਗੱਲਾਂ ਨੇ। ਅੱਜ ਇੰਨੇ ਲੋਕਾਂ ਦਾ ਖੁਦਕੁਸ਼ੀਆਂ ਛੱਡ ਕੇ ਸੰਘਰਸ਼ ਦੇ ਵਿੱਚ ਨਿੱਤਰ ਪੈਣਾ, ਇਹਨੂੰ ਇੱਕ ਵੱਡੀ ਜਿੱਤ ਦੇ ਰੂਪ ਦੇ ਵਿੱਚ ਵੇਖਿਆ ਜਾ ਸਕਦਾ। ਜੀ ਜੀ ਬਿਲਕੁਲ, ਅਸਲੀ ਰਾਹ ਪਏ ਆ ਹੁਣ। ਤੇ ਅੱਗੇ SGPC ਤੇ ਰੋਸ ਮੁਜ਼ਾਹਰਾ ਕਰਨ ਵਾਲਿਆਂ ਦੇ ਵਿਚਕਾਰ ਟੱਕਰ, ਇਹ ਉਸੇ ਤਰੀਕੇ ਦੇ ਨਾਲ ਜਿਹੜੀ ਜੀ ਉਹ ਚੱਲ ਰਿਹਾ। ਕੋਈ ਧਿਰ ਜਿਹੜੀ ਆ ਉਹ ਝੁਕਣ ਦੇ ਵਾਸਤੇ ਤਿਆਰ ਨਹੀਂ। ਇੰਨਾ ਕੁ ਪਤਾ ਲੱਗ ਰਿਹਾ ਹੈ ਕਿ SGPC ਦੇ ਅੰਦਰ ਜਿਹੜਾ ਦੀ ਜਿਹੜੇ ਵਰਕਰ ਨੇ, ਮੁਲਾਜ਼ਮ ਨੇ SGPC ਦੇ, ਉਹਨਾਂ ਦੇ ਅੰਦਰ ਰੋਹ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ। ਕੱਲ ਮੇਰੇ ਜਿਹੜੇ ਜੀ ਉਹ ਕੁਛ ਅੰਦਰੂਨੀ ਹੈਗੇ ਨੇ ਜਿਹੜੇ ਕੰਮ ਕਰਨ ਵਾਲੇ ਸੂਤਰ, ਉਹਨਾਂ ਨੇ ਇਹ ਗੱਲ ਦੱਸੀ ਆ ਕਿ SGPC ਨੇ 3 ਵਾਰੀ ਉਹਨਾਂ ਦੀ ਮੀਟਿੰਗ ਜਿਹੜੇ ਅਹਿਮ ਮੈਂਬਰ ਨੇ SGPC ਦੇ ਜਿਹੜੇ ਅਹੁਦੇਦਾਰ ਨੇ ਉਹਨਾਂ ਨੇ ਕੀਤੀ, ਔਰ ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਬਾਰ-ਬਾਰ ਉਹਨਾਂ ਨੂੰ ਠੰਡਿਆ ਕਰਨ ਦਾ ਯਤਨ ਕੀਤਾ। ਇਹ ਕਿਹਾ ਕਿ ਆਪਾਂ ਬਾਗੀ ਸੁਰਾਂ ਨਹੀਂ ਅਪਣਾਉਣੀਆਂ, ਆਪਾਂ ਆਹ ਨਹੀਂ ਕਰਨਾ, ਆਪਾਂ ਉਹ ਨਹੀਂ ਕਰਨਾ, ਕਿਉਂਕਿ ਉਹਨਾਂ ਨੂੰ ਡਰ ਇਸ ਗੱਲ ਦਾ ਵੀ ਜੇ ਇਹ ਮੁਲਾਜ਼ਮ ਵਰਗ ਜਿਹੜੇ ਕਿ ਟਾਸਕ ਫੋਰਸ ਤੋਂ ਵੀ ਔਖਾ ਕਿ ਗੁੰਡਾਗਰਦੀ ਕਰਦੇ ਆ, ਹੁਣ ਟਾਸਕ ਫੋਰਸ ਵਾਲੇ ਉਹਨਾਂ ਲੋਕਾਂ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਜਿਨ੍ਹਾਂ ਨੇ ਇਹ ਗੁੰਡਾਗਰਦੀ ਕੀਤੀ। ਮੁਲਾਜ਼ਮ ਵਰਗ ਇਹ ਕਹਿੰਦਾ ਹੈ ਕਿ ਉਹ ਵੀ ਸਿੱਖ ਨੇ, ਉਹ ਵੀ ਅੰਮ੍ਰਿਤਧਾਰੀ ਨੇ ਜਿਹੜੇ ਬਾਹਰ ਬੈਠੇ ਆ, ਤੁਸੀਂ ਉਹਨਾਂ ਨੂੰ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਕਿਉਂ ਰੋਕ ਰਹੇ ਹੋ? ਉਹਨਾਂ ਦੇ ਉੱਤੇ ਤੁਸੀਂ ਗੁੰਡਾਗਰਦੀ ਕਿਉਂ ਕੀਤੀ? ਇਹ ਸਵਾਲ ਬੜੇ ਵੱਡੇ ਹੋ ਕੇ ਜਿਹੜੇ ਦੀ ਉਹ ਸਾਹਮਣੇ ਆ ਰਹੇ ਨੇ, ਔਰ ਟਾਸਕ ਫੋਰਸ ਦੀ ਥੂ ਜਿਹੜੀ ਹੈ ਜੀ ਉਹ ਵੱਡੇ ਪੱਧਰ ਦੇ ਉੱਤੇ ਹੋ ਰਹੀ ਹੈ। ਇਹ ਤਣਾਅ ਜਿਹੜਾ ਜੀ ਉਹ ਬਰਕਰਾਰ ਹੈ। ਤਣਾਅ ਕਿੱਧਰ ਨੂੰ ਜਾਂਦਾ ਕੁਛ ਨਹੀਂ ਪਤਾ। ਜਿਹੜੇ ਸਤਿਕਾਰ ਕਮੇਟੀ ਦੇ ਸਾਥੀ ਨੇ ਉਹ ਕਹਿੰਦੇ ਅਸੀਂ ਮੋਰਚੇ ਤੋਂ ਨਹੀਂ ਉੱਠਦੇ ਜਿੰਨੀ ਦੇਰ ਤੱਕ 328 ਸਰੂਪ ਜਿਹੜੇ ਲਾਪਤਾ ਹੋਏ ਆ ਉਹਨਾਂ ਦਾ ਪਤਾ ਨਹੀਂ ਲੱਗਦਾ। ਵੈਸੇ ਕਮਿਸ਼ਨਰ ਨੂੰ ਮਿਲ ਕੇ ਇਹਨਾਂ ਨੇ ਇੱਕ ਕੰਪਲੇਂਟ ਜਿਹੜੀ ਹੈ ਜੀ ਉਹ ਆਫੀਸ਼ੀਅਲੀ ਦੇ ਦਿੱਤੀ ਆ ਇਹਦੇ ਬਾਰੇ ਦੇ ਵਿੱਚ ਕਿ ਇਹਦੀ ਜਾਂਚ ਜਿਹੜੀ ਉਹ ਕੀਤੀ ਜਾਵੇ। ਹੁਣ ਇਹਨਾਂ ਦੇ ਕਹੇ ਦੇ ਉੱਤੇ ਜਾਂਚ ਹੁੰਦੀ ਆ ਜਾਂ ਨਹੀਂ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੜੀ ਤੇ ਕਾਇਮ ਹੈ ਕਿ ਅਸੀਂ ਇਹ ਜਾਂਚ ਜਿਹੜੀ ਪੁਲਿਸ ਤੋਂ ਨਹੀਂ ਕਰਵਾਉਣੀ। ਉਧਰ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦਾ ਸਾਬਕਾ ਸੁਪਰਵਾਈਜ਼ਰ ਜਿਹੜਾ ਕਮਲਜੀਤ ਸਿੰਘ ਆ, ਉਹਨੇ ਇਹ ਗੱਲ ਕਹੀ ਹੈ ਕਿ ਮਈ 16 ਦੇ ਵਿੱਚ 14 ਨਹੀਂ 80 ਸਰੂਪ ਨੁਕਸਾਨੇ ਗਏ ਸੀ ਤੇ ਰਿਕਾਰਡ ਦੇ ਵਿੱਚ ਘਟੇ ਸਰੂਪ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੇ ਕਹਿਣ ਤੇ ਅੱਗੇ ਦਿੱਤੇ ਗਏ ਸੀਗੇ। ਲੰਮੇ ਸਮੇਂ ਤੋਂ ਬਾਅਦ ਮੀਡੀਆ ਸਾਹਮਣੇ ਆਏ ਇਸ ਨੇ ਇੱਕ ਲਿਖਤੀ ਬਿਆਨ ਜਾਰੀ ਜਿਹੜਾ ਕੀਤਾ, ਜਿਹਦੇ ਵਿੱਚ ਉਹਨੇ ਦਾਅਵਾ ਕੀਤਾ ਕਿ ਅਜਿਹੀਆਂ ਕੱਚੀਆਂ ਪਰਚੀਆਂ ਦਾ ਰਿਕਾਰਡ ਸੰਭਾਲ ਕੇ ਰੱਖਿਆ ਹੋਇਆ। ਉਹ ਕਹਿੰਦਾ ਕਿ ਸ਼੍ਰੋਮਣੀ ਕਮੇਟੀ ਦੇ ਕਈ ਉੱਚ ਅਧਿਕਾਰੀਆਂ ਦੇ ਨਾਵਾਂ ਦਾ ਵੀ ਇਹਦੇ ਵਿੱਚ ਖੁਲਾਸਾ, ਜਿਨ੍ਹਾਂ ਦੀ ਸਿਫਾਰਿਸ਼ ਦੇ ਉੱਤੇ ਪਾਵਨ ਸਰੂਪ ਅੱਗੇ ਦਿੱਤੇ ਗਏ। ਇਹ ਵੀ ਕਿਹਾ ਇਹਦੇ ਵਿੱਚ ਇੱਕ ਸਾਬਕਾ ਤੇ ਮੌਜੂਦਾ ਅਧਿਕਾਰੀ ਦਾ ਨਾਮ ਵੀ ਜਿਹੜਾ ਦੀ ਉਹ ਸ਼ਾਮਲ ਹੈ। ਇਹ ਵੀ ਉਹਨੇ ਇਹਦੇ ਵਿੱਚ ਇਹ ਗੱਲ ਕਹੀ ਹੈ ਕਿ ਜਦੋਂ ਪਬਲੀਕੇਸ਼ਨ ਵਿਭਾਗ ਦੇ ਵਿੱਚ ਅੱਗ ਲੱਗੀ ਸੀ ਉਸ ਵੇਲੇ ਉਹਨੂੰ ਵੀ ਉੱਥੋਂ ਦੂਰ ਜਿਹੜਾ ਵੀ ਉਹ ਰੱਖਿਆ ਗਿਆ ਸੀ। ਉਹ ਜਸਵੀਰ ਸਿੰਘ ਰੋਡੇ ਨੇ ਜਿਹੜੀ ਮੁਲਾਕਾਤ ਹੈ ਜੀ ਉਹ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਕੀਤੀ ਹੈ ਇਸੇ ਮਸਲੇ ਦੇ ਉੱਤੇ ਕਿ ਦੱਸਿਆ ਜਾਵੇ ਕਿ ਸਰੂਪ ਜਿਹੜੇ ਜੀ ਉਹ ਕਿੱਥੇ ਗਏ। ਸਾਬਕਾ ਸਕੱਤਰ ਨੇ ਜੀ ਸੁਖਦੇਵ ਸਿੰਘ ਭੌਰ ਹੁਰੀ, ਉਹਨਾਂ ਨੇ ਅਕਾਲ ਤਖਤ ਦੇ ਨਾਂ ਦੇ ਉੱਤੇ ਖੁੱਲੀ ਚਿੱਠੀ ਜਿਹੜੀ ਹੈ ਜੀ ਉਹ ਜਾਰੀ ਕੀਤੀ। ਇਹ ਕਿਹਾ ਕਿ ਉਹਨਾਂ ਨੇ ਅੰਤਰਿੰਗ ਕਮੇਟੀ ਦੀ ਉਸ ਵੇਲੇ ਜਿਹੜੀ ਜਿਹਦੇ ਵਿੱਚ ਉਹ ਸ਼ਾਮਲ ਸਨ, ਉਹਨਾਂ ਨੇ ਪਛਤਾਪ ਦੀ ਗੱਲ ਕੀਤੀ ਸੀ, ਪਰ ਉਹਨਾਂ ਨੂੰ ਅਣਗੌਲਿਆ ਜਿਹੜਾ ਜੀ ਉਹ ਕੀਤਾ ਗਿਆ ਸੀ। ਮਤਲਬ ਕਿ ਇਹ ਜਿਹੜਾ ਖਹਿੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਅਕਾਲੀ ਦਲ ਬਾਦਲ ਦਾ, ਇਹ ਮਸਲਾ ਵੀ ਖਹਿੜਾ ਛੱਡ ਨਹੀਂ ਜਿਹੜਾ ਜੀ ਉਹ ਰਿਹਾ। ਔਰ ਟਾਸਕ ਫੋਰਸ ਨੇ ਖਾਸ ਤੌਰ ਦੇ ਉੱਤੇ ਜੋ ਗਲਤੀ ਕੁੱਟ ਕਟਾਪਾ ਕਰਕੇ ਜਿਹੜੀ ਵੀ ਉਹ ਕੀਤੀ ਆ, ਹੋ ਸਕਦਾ ਕਿ ਇਹਨਾਂ ਨੂੰ ਲੰਮੀ ਭੁਗਤਣੀ ਪਵੇ। ਜੀ ਜੀ ਚੱਲਦਾ ਤਾਂ ਰਹੂਗਾ ਹਜੇ। ਤੇ ਅੱਗੇ ਗੱਲ ਕਰਦੇ ਹਾਂ ਅਕਾਲੀ ਦਲ ਬਾਦਲ ਤੇ ਭਗਵੰਤ ਮਾਨ ਦੇ ਵਿਚਕਾਰ ਸ਼ਬਦੀ ਜੰਗ। ਦੇਖੋ ਐਕਚੁਅਲੀ ਇਹ ਜਿਹੜੀ ਸ਼ਬਦੀ ਜੰਗ ਸੀ ਇਹ ਸ਼ੁਰੂ ਹੋਈ ਸੀਗੀ ਜਿਹੜਾ ਇੱਕ ਬਿੱਲ ਆਇਆ ਸੀਗਾ ਇੱਥੇ ਲੋਕ ਸਭਾ ਦੇ ਵਿੱਚ। ਅੱਛਾ, ਇਹ ਬਿੱਲ ਜਿਹੜਾ ਸੀਗਾ ਇਹ ਖੇਤੀ ਸੰਬੰਧੀ ਨਹੀਂ,
ਪਰ ਖੇਤੀ ਇਹ ਆ ਕਿ ਉਹਦੇ ਨਾਲ ਤੁਸੀਂ ਕਹਿ ਦਿਓ ਕੋਰਿਲੇਟਡ ਜਿਹੜਾ ਜੀ ਉਹ ਜ਼ਰੂਰ ਸੀਗਾ ਜੀ। ਇਹ ਔਰ ਇਹਦੇ ਉੱਤੇ ਹੋਇਆ ਇਹ ਕਿ ਇੱਥੇ ਬਹਿਸ ਤਾਂ ਹੋਈ ਔਰ ਇਹਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹਦਾ ਬਿੱਲ ਦਾ ਵਿਰੋਧ ਕੀਤਾ। ਬਹਿਸ ਦੇ ਵਿੱਚ ਇਹਦਾ ਬਿੱਲ ਦਾ ਵਿਰੋਧ ਜਿਹੜਾ ਸੀਗਾ ਉਹ ਭਗਵੰਤ ਮਾਨ ਹੋਰਾਂ ਨੇ ਵੀ ਕੀਤਾ। ਪਰ ਬਾਅਦ ਦੇ ਵਿੱਚ ਕੀ ਹੋਇਆ ਕਿ ਇਹ ਐਕਚੁਅਲੀ ਜਿਹੜੀਆਂ ਜ਼ਰੂਰੀ ਵਸਤਾਂ ਸੋਧ ਬਿੱਲ ਸੀਗਾ। ਬਾਹਰ ਆ ਕੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਕਿ ਇਹਦੇ ਉੱਤੇ ਵੋਟਾਂ ਪਈਆਂ ਤੇ ਵੋਟਾਂ ਪੈਣ ਦੇ ਮੌਕੇ ਦੇ ਉੱਤੇ ਭਗਵੰਤ ਮਾਨ ਹੋਰੀ ਵੀ ਗੈਰ ਹਾਜ਼ਰ ਹੋ ਗਏ, ਚਲੇ ਗਏ ਬੋਲ ਕੇ, ਤੇ ਕਾਂਗਰਸ ਵਾਲੇ ਵੀ ਜਿਹੜਾ ਜੀ ਉਹ ਬੋਲ ਕੇ ਚਲੇ ਗਏ। ਅੱਛਾ, ਜਿਹੜੇ ਹੁਣ ਭਗਵੰਤ ਮਾਨ ਹੋਰਾਂ ਨੇ ਇਹ ਕਿਹਾ ਜੀ ਕਿ ਇੱਥੇ ਵੋਟਾਂ ਤਾਂ ਪਈਆਂ ਹੀ ਨਹੀਂ ਉਹਦੇ ਉੱਤੇ, ਨਾ ਇਹ ਖੇਤੀ ਸੰਬੰਧੀ ਬਿੱਲ ਸੀ। ਕਾਹਲੀ ਕੀਤੀ ਗਈ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਬਾਹਰ ਆ ਕੇ ਉਹ ਬੱਲੇ ਬੱਲੇ ਕਰਾਉਣ ਦੀ। ਹੁਣ ਜਿਹੜਾ ਅਕਾਲੀ ਦਲ ਬਾਦਲ ਦੇ ਆਗੂ ਨੇ ਉਹ ਭਗਵੰਤ ਮਾਨ ਦੇ ਉੱਤੇ ਜਿਹੜਾ ਜੀ ਦੋਸ਼ ਲਾ ਰਹੇ ਆ ਕਿ ਉਹਨਾਂ ਨੇ ਵੋਟ ਨਹੀਂ ਪਾਈ, ਉਹਨਾਂ ਦੀ ਸਾਂਝ ਜਿਹੜੀ ਆ ਲੁਕਵੀਂ ਸਾਂਝ ਉਹ ਸਾਹਮਣੇ ਆ ਗਈ। ਜਦੋਂ ਕਿ ਭਗਵੰਤ ਮਾਨ ਹੋਰੀ ਇਹ ਕਹਿ ਰਿਹਾ ਕਿ ਇਸ ਮਸਲੇ ਉੱਤੇ ਵੋਟ ਤਾਂ ਪਈ ਹੋਈ ਨਹੀਂ, ਹਾਂ ਤੇ ਨਾ ਅਖਵਾਇਆ ਸੀਗਾ ਤੇ ਉਹ ਉਸ ਮੌਕੇ ਦੇ ਉੱਤੇ ਉੱਥੇ ਹਾਜ਼ਰ ਸੀ ਅੰਦਰ ਉਸ ਜਗ੍ਹਾ ਦੇ ਉੱਤੇ, ਕਿਉਂਕਿ ਉਹਨਾਂ ਨੇ ਕਿਹਾ ਕਿ ਜਦੋਂ ਉਹ ਬੋਲ ਕੇ ਹਟੇ ਨੇ ਉਦੋਂ 7 ਜਾਂ 8 ਮਿੰਟ ਤੋਂ ਬਾਅਦ ਹੀ ਤਾਂ ਸਪੀਕਰ ਨੇ ਇਹ ਕਿਹਾ ਸੀ ਵੀ ਜਿਹੜੇ ਹਾਂ ਦੇ ਵਿੱਚ ਨੇ ਹਾਂ ਬੋਲੋ, ਜਿਹੜੇ ਨਾ ਦੇ ਵਿੱਚ ਨੇ ਨਾ ਬੋਲੋ। ਹਾਂ ਦੇ ਵਿੱਚ ਪਾਸ ਹੋ ਗਿਆ ਕਿਉਂਕਿ ਨਾ ਵਾਲਿਆਂ ਨੂੰ ਤਾਂ ਸੁਣਿਆ ਹੀ ਨਹੀਂ ਜਾਂਦਾ ਜਦੋਂ ਸਰਕਾਰ ਦੀ ਮੈਜੋਰਿਟੀ ਹੈ ਜੀ। ਪਰ ਉੱਥੇ ਇਸ ਮਸਲੇ ਦੇ ਉੱਤੇ ਵੋਟਾਂ ਨਹੀਂ ਪਈਆਂ ਕਿਉਂਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੋਟਾਂ ਲਫ਼ਜ਼ ਜਿਹੜਾ ਦੀ ਕਹਿਤਾ, ਉਸ ਮਸਲੇ ਦੇ ਉੱਤੇ ਜਿਹੜਾ ਜੀ ਉਹ ਫਸ ਗਏ। ਸੋ ਇਹ ਜਿਹੜੀ ਤਕਰਾਰ ਹੈ ਆਪਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਨਿਰੰਤਰ ਜਾਰੀ ਹੈ ਜੀ। ਅੱਗੇ ਗੱਲ ਕਰਦੇ हैं, ਡੇਰਿਆਂ ਦੇ ਚਰਨੀ ਲੱਗ ਕੇ ਦੁੱਖ ਫਲੋ ਰਹੇ ਕਾਂਗਰਸੀ ਦੀ ਵੀਡੀਓ ਵੀ ਵਾਇਰਲ ਹੋਈ ਹੈ। ਇਹ ਬਾਘੇ ਪੁਰਾਣੇ ਤੋਂ ਵਿਧਾਇਕ ਨੇ ਦਰਸ਼ਨ ਸਿੰਘ ਬਰਾੜ ਹੋਰੀ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਹਟਾ ਕੇ ਕਾਂਗਰਸ ਦੇ ਪ੍ਰਧਾਨ ਬਣਨਾ ਚਾਹੁੰਦੇ ਸੀ, ਕਾਂਗਰਸ ਹਾਈ ਕਮਾਨ ਨਹੀਂ ਸੀ ਸੁਣਦੀ ਤੇ ਉਹਨਾਂ ਨੇ ਸੂਬੇ ਦੇ ਵਿੱਚ ਜੱਟ ਮਹਾਸਭਾ ਬਣਾ ਲਈ, ਸਿੱਖ ਧੜਾ ਆਪਣਾ ਕਾਇਮ ਕਰ ਲਿਆ ਸੀ। ਉਸ ਟਾਈਮ ਦਰਸ਼ਨ ਸਿੰਘ ਬਰਾੜ ਹੋਰੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਧੜੇ ਦੇ ਨਾਲ ਜੁੜ ਗਏ ਸੀ। ਖਾਰ ਰੱਖੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਤੇ ਉਹਨਾਂ ਨੂੰ ਜਿਹੜਾ ਜੀ ਕੋਈ ਅਹੁਦਾ ਨਹੀਂ ਦਿੱਤਾ। ਜਿੱਤ ਤਾਂ ਉਹ ਗਏ, ਟਿਕਟ ਤਾਂ ਉਹ ਕਿਸੇ ਤਰੀਕੇ ਨਾਲ ਲੈ ਆਏ, ਪਰ ਉਹਨਾਂ ਨੂੰ ਕੋਈ ਅਹੁਦਾ ਨਹੀਂ। ਹੁਣ ਇਸ ਕੁੜੱਤਣ ਕਰਕੇ ਇਹਦਾ ਹੱਲ ਕੀ ਹੋਵੇ? ਤੁਸੀਂ ਦੇਖੋ ਕਿ ਇਹ ਜਿਹੜੇ ਸਿਆਸਤਦਾਨ ਨੇ ਇਹਨਾਂ ਦੀ ਟੇਕ ਡੇਰਿਆਂ ਬਾਬਿਆਂ ਦੇ ਉੱਤੇ ਕਿੰਨੀ ਹੁੰਦੀ ਹੈ। ਇਹ ਵੀਡੀਓ ਜਿਹੜੀ ਹੈ ਜੀ ਉਹ ਵਾਇਰਲ ਹੋ ਰਹੀ ਆ ਬੜੀ ਤੇਜ਼ੀ ਦੇ ਨਾਲ, ਜਿਹਦੇ ਵਿੱਚ ਇੱਕ ਡੇਰਾ ਸ਼ਾਇਦ ਇਹ ਬਾਘੇ ਪੁਰਾਣੇ ਦੇ ਨੇੜੇ ਤੇੜੇ ਦਾ ਹੀ ਹੋਊ, ਜਿੱਥੇ ਹੇਠਾਂ ਬੈਠੇ ਨੇ ਦਰਸ਼ਨ ਸਿੰਘ ਬਰਾੜ ਤੇ ਇੱਕ ਤਖਤਪੋਸ਼ ਲਾ ਕੇ ਉਹਦੇ ਉੱਤੇ ਬੈਠਾ ਡੇਰੇ ਵਾਲਾ, ਉਹਨੂੰ ਦਰਸ਼ਨ ਸਿੰਘ ਬਰਾੜ ਹੋਰੀ ਇਹ ਕਹਿੰਦੇ ਹੱਥ ਜੋੜ ਕੇ ਸੁਣਾਈ ਜਿਹੜਾ ਦੀ ਉਹ ਦੇ ਰਹੇ ਆ, ਆਪਣਾ ਦਰਦ ਬਿਆਨ ਕਰ ਰਹੇ ਆ ਕਿ ਸਰਕਾਰ ਬਣਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਜੇ ਉਹ ਮੁੱਖ ਮੰਤਰੀ ਬਣ ਜਾਂਦੇ ਆ ਤੇ ਉਹ ਉਹਨਾਂ ਨੂੰ ਹਮੇਸ਼ਾ ਆਪਣੇ ਨਾਲ ਰੱਖਣਗੇ। ਪਰ ਹੁਣ ਕਹਿੰਦੇ ਮੈਨੂੰ ਕਦੀ ਉਹ ਮਿਲਦੇ ਹੀ ਨਹੀਂ, ਕਦੇ ਕਦਾਈ ਵੀਡੀਓ ਕਾਲ ਕਰ ਲੈਂਦੇ ਆ ਤੇ ਬਹੁਤੀ ਵਾਰੀ ਫੋਨ ਵੀ ਨਹੀਂ ਜਿਹੜਾ ਦੀ ਉਹ ਚੁੱਕਦੇ। ਤੇ ਜਿਹੜਾ ਇਹ ਡੇਰੇ ਵਾਲਾ ਉਹ ਸਾਰਾ ਕੁਝ ਸੁਣਨ ਤੋਂ ਬਾਅਦ ਇਹ ਕਹਿੰਦਾ ਵੀ ਫਿਕਰ ਨਾ ਕਰੋ, ਸਾਰਾ ਕੁਝ ਜਿਹੜਾ ਜੀ ਉਹ ਠੀਕ ਹੋਣ ਵਾਲਾ, ਇੱਕ ਅਸੀਸ ਦਿੰਦਾ ਤੇ ਪ੍ਰਸ਼ਾਦ ਉਹਨੂੰ ਦਿੰਦਾ। ਇਹ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹੁਣ ਇਹ ਡੇਰੇ ਵਾਲੇ ਦੇ ਵੱਲੋਂ ਦਿੱਤਾ ਗਿਆ ਪ੍ਰਸ਼ਾਦ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜਿਹੜਾ ਇੱਕ ਸਟਾਈਲ ਹੈ ਰਾਜਾਸ਼ਾਹੀ, ਉਹਦੇ ਵਿੱਚ ਕਿੰਨਾ ਕੁ ਫਰਕ ਪਾਉਂਦਾ ਤੇ ਦਰਸ਼ਨ ਬਰਾੜ ਹੋਰਾਂ ਨੂੰ ਕੋਈ ਅਹੁਦਾ ਮਿਲ ਜਾਂਦਾ, ਇਹ ਆਉਂਦਾ ਦਿਨ ਜਿਹੜੇ ਵੀ ਉਹ ਦੱਸਣਗੇ। ਪਰ ਇੱਕ ਗੱਲ ਜ਼ਰੂਰ ਹੈ, ਇਹ ਸਿਆਸਤਦਾਨਾਂ ਨੇ ਪਿਛਲੇ ਸਮੇਂ ਦੇ ਦੌਰਾਨ ਡੇਰਿਆਂ ਸੰਬੰਧੀ ਹੋਏ ਤੋਏ ਕੁਝ ਵੀ ਨਹੀਂ ਸੀ। ਜੀ ਬਿਲਕੁਲ ਮੁੜਕੜ ਕੇ ਉੱਥੇ ਹੀ ਆ। ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਬੰਬੇ ਦੇ ਵਿੱਚ ਜਿਹੜੀ ਫਿਲਮੀ ਲੜਾਈ ਚੱਲ ਰਹੀ ਆ ਉਹ ਹੁਣ ਕੰਗਨਾ ਤੇ ਜਯਾ ਬੱਚਨ ਦੇ ਵਿਚਕਾਰ। ਦੇਖੋ, ਜੇ ਤਾਂ ਪੰਜਾਬ ਦੇ ਵਿੱਚ ਨਸ਼ਿਆਂ ਦੀ ਜਿਹੜਾ ਜੀ ਮਾਰੋ ਮਾਰੀ ਹੁੰਦੀ, ਚੜਾਈ ਹੁੰਦੀ ਹੈ, ਤਾਂ ਫਿਲਮ ਇੰਡਸਟਰੀ ਵਾਲੇ ਫਿਲਮ ਬਣਾਉਣ ਦੇ ਉੜਤਾ ਪੰਜਾਬ। ਹੁਣ ਜਦੋਂ ਨਸ਼ਿਆਂ ਦੀ ਗੱਲ ਫਿਲਮ ਇੰਡਸਟਰੀ ਦੇ ਵਿੱਚ ਜਿਹੜਾ ਜੀ ਉਹ ਚੱਲ ਰਹੀ ਆ ਤੇ ਇਹਨਾਂ ਦੀ ਆਪਸੀ ਜਿਹੜੀ ਖਹਿਬਾਜ਼ੀ ਆ ਉਹ ਸਟਾਰਟ ਹੋ ਗਈ। ਅਸਲ ਦੇ ਵਿੱਚ ਜਿਹੜੀ ਅਮਿਤਾਭ ਬੱਚਨ ਦੀ ਪਤਨੀ ਫਿਲਮ ਇੰਡਸਟਰੀ ਦੇ ਵਿੱਚ ਸਾਬਕਾ ਕਲਾਕਾਰ ਰਹੀ ਤੇ ਇਸ ਵੇਲੇ ਰਾਜ ਸਭਾ ਦੀ ਮੈਂਬਰ ਜਯਾ ਬੱਚਨ ਨੇ ਜਦੋਂ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਕਹਿ ਦਿੱਤੀ ਕੰਗਨਾ ਰਣੌਤ ਦੇ ਬਾਰੇ ਦੇ ਵਿੱਚ ਕਿ ਕੁਝ ਲੋਕ ਜਿਹੜੀ ਥਾਲੀ 'ਚ ਖਾਂਦੇ ਆ ਉਹਦੇ 'ਚ ਛੇਦ ਕਰਦੇ ਆ, ਮਤਲਬ ਕਿ ਫਿਲਮ ਇੰਡਸਟਰੀ ਦੇ ਖਿਲਾਫ ਬੋਲਦੇ ਆ। ਕੰਗਨਾ ਨੇ ਅੱਗੋਂ ਜਿਹੜਾ ਜੀ ਇਹ ਕਹਿਤਾ ਕਿਹੜੀ ਥਾਲੀ ਦੀ ਗੱਲ ਕਰਦੇ ਹੋ, ਮੈਨੂੰ ਜਿਹੜਾ 2 ਮਿੰਟ ਦਾ ਰੋਲ ਆਫਰ ਕੀਤਾ ਗਿਆ ਸੀ ਉਹ ਥਾਲੀ, ਬਲਕਿ ਜਿਹੜੀ ਮੌਜੂਦਾ ਥਾਲੀ ਆ ਉਹ ਥਾਲੀ ਮੈਂ ਆਪ ਬਣਾਈ ਹੈ।
ਸ਼ਿਵ ਸੈਨਾ ਆ ਕੇ ਜया ਬਚਨ ਦੇ ਹੱਕ ਦੇ ਵਿੱਚ ਜਿਹੜੀ ਜੀ ਉਹ ਖੜੀ ਹੋ ਗਈ। ਇਹ ਉਹਨਾਂ ਨੇ ਸੰਪਾਦਕੀ ਤੱਕ ਜਿਹੜੀ ਜੀ ਉਹਨਾਂ ਦਾ ਅਖਬਾਰ ਜਿਹੜਾ ਸਾਹਮਣਾ ਉਹਦੇ ਵਿੱਚ ਲਿਖ ਦਿੱਤੀ। ਇਹ ਇੱਥੋਂ ਤੱਕ ਜਿਹੜਾ ਦੀ ਉਹ ਜया ਬਚਨ ਦਾ ਸਮਰਥਨ ਕਰਦਿਆਂ ਹੋਇਆ ਲਿਖਤਾ ਕਿ ਜੋ ਲੋਕ ਇਹ ਦਾਅਵਾ ਕਰਦੇ ਆ ਕਿ ਫਿਲਮ ਇੰਡਸਟਰੀ ਦੇ ਵਿੱਚ ਹਰੇਕ ਕਲਾਕਾਰ ਦੇ ਉੱਤੇ ਟੈਕਨੀਸ਼ੀਅਨ ਨਸ਼ੇ ਦਾ ਆਦੀ ਹੈ ਦਾ ਡੋਪ ਟੈਸਟ ਕੀਤਾ ਜਾਣਾ ਚਾਹੀਦਾ। ਸ਼ਿਵ ਸੈਨਾ ਨੇ ਕਿਹਾ ਕਿ ਭਾਰਤੀ ਫਿਲਮ ਸਨਅਤ ਦੀ ਨੀਂਹ ਇੱਕ ਮਰਾਠੀ ਦਾਦਾ ਸਾਹਿਬ ਫਾਲਕੇ ਨੇ ਰੱਖੀ ਸੀ ਤੇ ਫਿਲਮ ਇੰਡਸਟਰੀ ਰਾਜਾ ਹਰੀਸ਼ ਚੰਦਰ ਵਰਗੀਆਂ ਫਿਲਮਾਂ ਤੋਂ ਸ਼ੁਰੂ ਹੋਈ ਸੀ ਤੇ ਲੱਖਾਂ ਲੋਕਾਂ ਦੀ ਸਖਤ ਮਿਹਨਤ ਦੇ ਨਾਲ ਅੱਜ ਇਸ ਮੁਕਾਮ ਦੇ ਉੱਤੇ ਜਿਹੜਾ ਜੀ ਉਹ ਪਹੁੰਚੀ ਹੈ। ਉਧਰ ਜਿਹੜੀ ਕੰਗਨਾ ਰਣੌਤ ਸੀ ਉਹਦੀ ਸਪੋਰਟ ਦੇ ਉੱਤੇ ਵੀ ਕੁਝ ਲੋਕ ਜਿਹੜੇ ਜੀ ਉਹ ਆ ਗਏ। ਕੁਛ ਨੇ ਇਹ ਵੀ ਕਹਿਤਾ ਕਿ ਇਹਨਾਂ ਦੀ ਜया ਬਚਨ ਹੋਰਾਂ ਦੀ ਆਪਣੀ ਬੇਟੀ ਜਿਹੜੀ ਜੀ ਉਹ ਡਰੱਗ ਦੇ ਵਿੱਚ ਸ਼ਾਮਲ ਹੈ। ਇੱਕ ਵੀਡੀਓ ਜਿਹੜੀ ਜੀ ਉਹ ਸਾਹਮਣੇ ਆ ਗਈ, ਉਹ ਤੁਰੀ ਫਿਰਦੀ ਆ, ਉਹਦੇ ਵਿੱਚ ਕਈ ਕਲਾਕਾਰ ਜਿਹੜੇ ਜੀ ਉਹ ਇੱਕ ਪਾਰਟੀ ਤੋਂ ਬਾਹਰ ਨਿਕਲਦੇ ਦਿਖ ਰਹੇ ਆ ਜਿਹੜੇ ਸਾਰੇ ਟੁੰਨੇ ਡਰੱਗ ਦੇ ਵਿੱਚ। ਇਹ ਤਾਂ ਸਭ ਨੂੰ ਪਤਾ ਹੈ ਡਰੱਗ ਜਿਹੜੀ ਆ ਉਹ ਇੱਥੇ ਫਿਲਮ ਇੰਡਸਟਰੀ ਦੇ ਵਿੱਚ ਉਹਦਾ ਚੋਲੀ ਦਾਮਨ ਦਾ ਜਿਹੜਾ ਜੀ ਉਹ ਸਾਥ ਰਿਹਾ। ਪਰ ਸਵਾਲ ਇਹ ਆ ਕਿ ਮੌਜੂਦਾ ਜਿਹੜਾ ਜੀ ਇਹ ਜਿਹੜੀ ਫਿਲਮੀ ਲੜਾਈ ਚੱਲ ਰਹੀ ਆ ਇਹਦੇ ਵਿੱਚੋਂ ਇਹਨਾਂ ਲੋਕਾਂ ਨੇ ਕੱਢਣਾ ਪਾਉਣਾ ਜਿਹੜਾ ਜੀ ਉਹ ਕੀ ਆ। ਇੱਕ ਦੂਜੇ ਦੇ ਉੱਤੇ ਊਝਾਂ ਦੋਸ਼ ਜਿਹੜੇ ਜੀ ਉਹ ਲਗਾਤਾਰ ਲਾਏ ਜਾ ਰਹੇ ਆ ਔਰ ਜਿਹੜਾ ਗੋਦੀ ਮੀਡੀਆ ਉਹਨੂੰ ਲਗਾਤਾਰ ਮਸਾਲਾ ਇਹ ਦੇ ਰਹੇ ਆ ਤਾਂ ਕਿ ਲੋਕਾਂ ਦਾ ਧਿਆਨ ਮੁਲਕ ਦੀ ਨਿੱਘਰ ਚੁੱਕੀ GDP, ਅਰਥਚਾਰਾ, ਗੁਆਚ ਗਈਆਂ ਨੌਕਰੀਆਂ, ਮਚੀ ਹੋਈ ਹਾਹਾਕਾਰ, ਕਿਸੇ ਚੈਨਲ ਦੇ ਉੱਤੇ ਇੱਕ ਅੱਧੇ ਨੂੰ ਛੱਡ ਕੇ ਇਹ ਜ਼ਿਕਰ ਨਹੀਂ ਕਿ ਕਿੰਨੇ ਮਜ਼ਦੂਰ ਮਰ ਗਏ, ਸਰਕਾਰ ਦੇ ਕੋਲ ਉਹਦਾ ਡਾਟਾ ਹੀ ਹੈ ਨਹੀਂ। ਇਹੋ ਜਿਹੇ ਮੁੱਦਿਆਂ ਦੇ ਉੱਤੇ ਬਹਿਸ ਜਿਹੜੀ ਜੀ ਉਹ ਨਾ ਕਰਵਾਉਣੀ ਪਵੇ, ਇਸ ਕਰਕੇ ਗੋਦੀ ਮੀਡੀਆ ਨੂੰ ਇਹ ਲੋਕ ਫੀਡ ਕਰ ਰਹੇ ਆ। ਬਿਲਕੁਲ ਜੀ, ਮੁਲਕ ਤੇ ਖਿਆਲ ਹੀ ਨਹੀਂ ਨਾ ਕਿਸੇ ਦਾ। ਬਹੁਤ ਬਹੁਤ ਧੰਨਵਾਦ ਬਲਤੇਜ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਦੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।